दर्शकों ब्रेक तो बाद थोड़ा स्वागत है जी। डॉक्टर साहब साढ़े को पहला फेसबुक मैसेज आया है न्यूयॉर्क तो वीर अरविंदर सिंह जी का। इन्हां दा विषय है दल खालसा ਅਤੇ ਪੰਜ ਪ੍ਰਧਾਨੀ ਦੇ ਸੁਝਾਅ। ਇਹ ਲਿਖਦੇ ਹਨ, ਦਲ ਖਾਲਸਾ ਅਤੇ ਪੰਜ ਪ੍ਰਧਾਨੀ ਨੇ ਇਹ ਪ੍ਰਣ ਕੀਤਾ ਹੈ, ਪਹਿਲਾ ਸਿਆਸੀ ਅਤੇ ਹੋਰ ਆਪਰੇਸ਼ਨਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ 'ਚ ਅੱਗੇ ਤੋਰਿਆ ਜਾਵੇ, ਅਕਾਲ ਤਖਤ ਸਾਹਿਬ ਦੇ ਫਲਸਫੇ ਨੂੰ ਸਮਰਪਿਤ ਹੋਣਾ ਤੇ ਅਕਾਲ ਤਖਤ ਸਾਹਿਬ ਦੀ ਵਿਚਾਰਧਾਰਾ ਤੇ ਪੈਰਾ ਦੇਣਾ। दूसरा, गुरु ग्रंथ साहब जी की बेअदबी होने तो रोकण लई हर यतन करना। तीसरा, गुरु साहब की बेअदबी की घटना की रिपोर्ट करनी और हमेशा FIR दर्ज करवानी, हर जिले सत्कार कमेटी बनानी। चौथा, सिखां दे ककार जां फिर गुरु साहब की बेअदबी लई जिम्मेवार लोकां लई सख्त तो सख्त सज़ा मुकर्रर करन लई पंजाब असैंबली नूं बिल लिआउण दी अपील करनी। पंजवां, पुलिस थाणिਆਂ 'ਚ अमृतधारी ਸਿੰਘਾਂ ਨੂੰ अदब ਅਤੇ सत्कार नाल रखिया जावे, खास करके पंजकारी सिखां नूं इसे हिसाब नाल पुलिस अफसरां नूं ट्रेनिंग दित्ती जावे। छेवां, पंजाब च सिख विद्यार्थियों खिलाफ भेदभाव ते उन्हां दी रखिया करनी, जिवें प्राइवेट ਅਤੇ कैथोलिक स्कूलों च सिखां दे बच्चिआं नूं ककार लाउण लई किहा जांदा है। पग बन्नण ते पाबंदी, कड़ा लाउण लई कहना आम ਜਿਹੀ गल है। इदां दा बिल लिआंदा जावे तां जो प्रिंसीपल टीचर आदि नूं इस लई सज़ा दित्ती जा सके। इन्हां गल्लां 'ਚ चंगी सोध की जा सकती है। जिवें TV 84 ਤੇ ਸਰਬਜੀਤ ਸਿੰਘ ਘੁਮਾਣ ਨੇ ਕੁਝ ਪੱਕੇ ਹੱਲ ਦਾ ਜ਼ਿਕਰ ਕੀਤਾ ਸੀ, ਉਹਨਾਂ ਨੇ ਕੁਝ ਸੰਭਵ ਗੱਲਾਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਤੇ ਹੋਰ ਵਿਚਾਰ ਚਰਚਾ ਕਰਕੇ ਲਾਗੂ ਕੀਤਾ ਜਾ ਸਕਦਾ ਹੈ। ਉਹਨਾਂ ਗੱਲਾਂ ਨੂੰ ਹੋਰ ਵਿਚਾਰਿਆ ਜਾਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ। ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਉਹ ਲਗਾਤਾਰਤਾ ਨਾਲ ਸਾਡੇ ਨਾਲ ਰਾਬਤਾ ਰੱਖਦੇ ਨੇ। ਉਹਨਾਂ ਨੇ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਨੇ ਉਸ ਬਾਰੇ ਇੱਕ ਹੋਰ ਲੰਬੀ ਲਿਖਤ ਵੀ ਭੇਜੀ ਹੈ, ਜਿਹੜੀ ਆਉਣ ਵਾਲੇ ਦਿਨਾਂ 'ਚ ਅਸੀਂ ਕਰਾਂਗੇ ਵਿਚਾਰ। ਇਹ ਉਹਨਾਂ ਦੀ ਪਹਿਲੀ ਲਿਖਤ ਹੈ ਜੀ, ਪਰ ਉਹਦੇ 'ਚ ਉਹਨਾਂ ਨੇ, ਔਰ ਮੈਂ ਜਦੋਂ ਸੋਲਿਊਸ਼ਨ ਦੀ ਗੱਲ ਕਰਦਾ ਜਾਂ ਸੁਝਾਅ ਦੀ ਗੱਲ ਕਰਦਾ, ਸੋ ਇਹ ਕ੍ਰੀਏਟਿਵ ਸੁਝਾਅ ਹੁੰਦੇ ਨੇ ਕਿ ਵੀ ਇੱਕ ਪਾਸੇ ਤਾਂ ਜਿਹੜਾ ਸਪੌਂਟੇਨੀਅਸ ਰਿਸਪੌਂਸ ਤਾਂ ਹੁੰਦਾ, ਉਹਦੇ ਤੁਸੀਂ ਪ੍ਰੋਟੈਸਟ ਕਰਦੇ ਹੋ, ਤੁਸੀਂ ਮੰਗ ਕਰਦੇ ਹੋ ਦੋਸ਼ੀਆਂ ਨੂੰ ਸਜ਼ਾ ਦਿਓ, ਬੇਦੋਸ਼ੇ ਜਿਹੜੇ ਨੇ ਉਹਨਾਂ ਨੂੰ ਛੱਡੋ, ਪਰ ਇਹ ਬਹੁਤ ਜਲਦੀ ਇਹ ਚੇਨ ਟੁੱਟ ਜਾਂਦੀ ਹੈ ਔਰ ਫਿਰ ਕਿਤੇ ਕੁਝ ਹੋਰ ਸ਼ੁਰੂ ਹੋ ਜਾਂਦਾ, ਜਿਵੇਂ ਹੁਣ ਲਗਾਤਾਰਤਾ ਨਾਲ ਆਦਮਪੁਰ 'ਚ ਹੋਇਆ, ਉਸ ਤੋਂ ਬਾਅਦ ਵੀ 2-3 ਘਟਨਾਵਾਂ ਸਾਹਮਣੇ ਆ ਗਈਆਂ। ਸੋ ਉਹਨਾਂ ਨੇ ਜਿਹੜਾ ਇਹ ਦੋਨੋਂ ਹੀ ਤਰ੍ਹਾਂ ਦਲ ਖਾਲਸਾ ਪੰਜ ਪ੍ਰਧਾਨੀ, ਜਿਨ੍ਹਾਂ ਨੇ ਇੱਕ ਪਾਸੇ ਜਿਹੜਾ ਉਹ ਆਪਣੇ ਆਪ ਨੂੰ, ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਆਪਣੇ ਓਪਨਿੰਗ ਸੈਗਮੈਂਟਸ, ਕਿ ਉਹਨਾਂ ਨੇ ਜਿਹੜਾ ਇਹ ਸੁਝਾਅ ਦਿੱਤਾ ਇੰਟਰਿਮ ਜਥੇਦਾਰ ਦਾ ਕਿ ਇਹਨਾਂ ਨੂੰ ਕੱਢੋ, ਇੰਟਰਿਮ ਬਣਾਓ ਔਰ ਫਿਰ ਪੰਥ ਨਾਲ ਸਾਰੀਆਂ ਸੰਸਥਾਵਾਂ ਨਾਲ ਵਿਚਾਰ ਕਰਕੇ ਗੱਲ ਨੂੰ ਅੱਗੇ ਤੋਰੋ ਜੀ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਗਿਲਟੀ ਕੌਪ ਨੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ। ਇਹਨਾਂ ਨੇ ਵੀ ਇਹ ਸੁਝਾਅ ਉਹਨਾਂ ਨੂੰ ਦਿੱਤੇ ਨੇ ਕਿ ਵੀ ਕਿਉਂਕਿ ਦਲ ਖਾਲਸਾ ਨੇ ਆਲਰੇਡੀ ਆਪਣਾ ਸਿਆਸੀ ਔਰ ਧਾਰਮਿਕ ਪਾਰਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਪਦੇਸ਼ਾਂ ਦੀ ਰੌਸ਼ਨੀ 'ਚ ਔਰ ਸਿਆਸੀ ਜਿਹੜਾ ਨਿਸ਼ਾਨਾ ਉਹ ਅਕਾਲ ਤਖਤ ਸਾਹਿਬ ਦੀ ਰੌਸ਼ਨੀ 'ਚ ਜਿਹੜਾ ਉਸ ਨੂੰ ਉਸ ਦੇ ਉੱਤੇ ਪੇਸ਼ਕਦਮੀ ਕਰਨ ਦੀ ਗੱਲ ਕੀਤੀ ਹੈ। ਸੋ ਉਹਨਾਂ ਨੇ ਕਿਹਾ ਵੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ ਤੇ ਹੈ, ਇਸ ਨੂੰ ਰੋਕਣ ਦੇ ਲਈ ਜਿਹੜੇ ਨੇ ਕਾਰਗਰ ਉਪਾਅ ਕੀਤੇ ਜਾਣੇ ਚਾਹੀਦੇ ਨੇ। ਉਹਦੇ 'ਚ ਐਸਾ ਪ੍ਰੋਵੀਜ਼ਨ ਹੋਏ, ਲਾਅ ਪੰਜਾਬ ਅਸੈਂਬਲੀ ਦੇ ਵਿੱਚ ਪਾਸ ਕਰਵਾਇਆ ਜਾਏ ਤਾਂ ਕਿ ਜਦੋਂ ਜਿੱਥੇ ਵੀ ਕਿਤੇ ਹੁੰਦਾ ਹੈ ਉਹਦੇ ਤੇ FIR ਸਪੌਂਟੇਨੀਅਸ ਰਜਿਸਟਰ ਕਰਨ ਦਾ ਜਿਹਦੇ ਸਟ੍ਰਿੰਜੈਂਟ ਮੇਜਰ ਹੋਏ। ਇਸ ਕਿਸਮ ਦਾ ਲਾਅ ਸ਼ਾਇਦ ਕੋਈ ਐਗਜ਼ਿਸਟ ਵੀ ਕਰਦਾ, ਪਰ ਜੇ ਜਿਹਨਾਂ ਨੇ ਲਾਅ ਇੰਪਲੀਮੈਂਟ ਕਰਨਾ ਜੇ ਉਹੀ ਕਰਵਾਉਣ ਤੇ ਆ ਜਾਣ, ਲੇਕਿਨ ਇਹਨਾਂ ਦਾ ਜਿਹੜਾ ਦੂਸਰਾ ਪਾਰਟ ਹੈ ਵੀ ਥਾਂ ਪਿੰਡ ਸਤਕਾਰ ਕਮੇਟੀਆਂ ਦਾ ਹੋਣਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜੇ ਸ਼ਰਾਰਤੀ ਨੇ ਸ਼ਰਾਰਤ ਕਰਨੀ ਹੈ, ਜਿਹੜੇ ਏਜੰਸੀਆਂ ਕਰਵਾ ਰਹੀਆਂ ਨੇ ਹੁਣ ਕਈ ਥਾਵਾਂ ਤੇ, ਕੋਈ ਗ੍ਰੰਥੀ ਹੈ ਜਾਂ ਕੋਈ ਦੂਜਾ, ਇਹ ਸਾਰੇ ਗਰੀਬ ਅਸੀਂ ਪਿੰਡਾਂ ਦੇ ਗ੍ਰੰਥੀ ਕਿੰਨੇ ਕੁ ਜਾਂ ਕਿੰਨੇ ਕੁ ਪੜ੍ਹੇ ਲਿਖੇ ਜਾਂ ਕੀ ਹੁੰਦੇ ਨੇ, ਬਹੁਤ ਵਾਰੀ ਹੈਂਡ ਟੂ ਮਾਊਥ ਵੀ ਨਹੀਂ ਹੁੰਦੇ। ਬਹੁਤ ਜਿਹੜੇ ਮਾੜੇ ਪਿੰਡ ਨੇ ਉਹਨਾਂ ਦੇ ਵਿੱਚ ਤਾਂ ਉਹੀ ਹੁੰਦਾ ਵੀ ਆਟੇ ਦੀ ਕੌਲੀ ਜਿਹੜੀ ਪੀਪੇ 'ਚ ਪੈ ਗਈ ਉਹੀ ਹੁੰਦਾ, ਬਾਕੀ ਉਹੀ ਨਾਲ ਪੱਠੇ ਵੀ ਵੱਢਦੇ ਨੇ ਦੂਜਿਆਂ ਦੇ ਜਾਂ ਕੰਮ ਕਰਦੇ ਨੇ ਨਾਲ, ਸਵੇਰੇ ਸ਼ਾਮ ਜਿਹੜਾ ਉਹ ਪ੍ਰਕਾਸ਼ ਵੀ ਕਰ ਲੈਂਦੇ ਨੇ। ਸੋ ਜਦੋਂ ਤੁਸੀਂ ਇਸ ਕਿਸਮ ਦਾ ਦੇਖੋਗੇ ਫਿਰ ਜਿਹੜਾ ਅਦਰ ਦੈਨ ਪਿੰਡਾਂ 'ਚ ਸੰਗਰਾਂਦ ਨੂੰ ਇਕੱਠ ਹੁੰਦਾ ਮੈਨੂੰ ਪਤਾ ਨਹੀਂ, ਲੇਕਿਨ ਇੱਕੋ ਹੀ ਉਹ ਦਿਨ ਹੁੰਦਾ ਸੀ ਜਦੋਂ ਹੁੰਦੇ ਨੇ। ਬਾਕੀ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜਦੋਂ ਤੱਕ ਰਾਉਂਡ ਦਾ ਕਲੌਕ ਘੱਟੋ ਘੱਟ ਗੁਰਦੁਆਰਿਆਂ ਦੇ ਵਿੱਚ ਤੁਸੀਂ ਇਹ ਜਦੋਂ ਤੱਕ ਇਹ ਸ਼ਰਾਰਤੀ ਅਨਸਰ ਦੀ ਲਾਈਨ ਚੱਲ ਰਹੀ ਹੈ, ਰੈਗੂਲਰਲੀ ਕੋਈ ਇਸ ਕਿਸਮ ਦਾ ਪ੍ਰਬੰਧ ਨਹੀਂ ਹੋਏਗਾ ਤੇ ਫਿਰ ਇਹ ਘਟਨਾਵਾਂ ਰੁਕਣਗੀਆਂ ਨਹੀਂ। ਇਹ ਜਿਵੇਂ ਇਹਨਾਂ ਨੇ ਬੀਫ ਦਾ ਮੁੱਦਾ ਮਰਨ ਨਹੀਂ ਦਿੱਤਾ ਹੈ ਕਿਤੇ ਨਾ ਕਿਤੇ, ਇਹ ਇਹਨਾਂ ਨੂੰ ਜਾਰੀ ਰੱਖਣਗੇ 2017 ਦੀਆਂ ਚੋਣਾਂ ਤੱਕ। ਇਹਨਾਂ ਦਾ RSS ਦਾ ਇੱਕ ਆਪਣਾ ਏਜੰਡਾ
ਫਿਰ ਉਹਨਾਂ ਨੇ ਕਿਹਾ ਕਿ ਵੀ ਪੁਲਿਸ ਥਾਣਿਆਂ 'ਚ ਜਿਹੜੇ 5 ਕਕਾਰੀ ਸਿੱਖ ਖਾਸ ਤੌਰ ਤੇ ਉਹਨਾਂ ਨੂੰ ਵੀ ਪੱਗ ਲਾ ਲਈ ਜਾਂਦੀ ਹੈ, ਕੜੇ ਲਵਾ ਲਏ ਜਾਂਦੇ ਨੇ, ਔਰ ਬਹੁਤ ਸਾਰੀ ਥਾਵਾਂ ਤੇ ਕੇਸਾਂ ਤੋਂ ਫੜ ਕੇ ਧੁੰਦੇ ਨੇ। ਜਦੋਂ ਉਹ ਤਾਂ ਪੜ੍ਹੇ ਲਿਖੇ ਵੀ ਟੀਚਰਾਂ ਦੀ ਸਟ੍ਰਾਈਕ ਹੋਏ, ਕਿਸਾਨਾਂ ਦੀ ਹੋਏ, ਉਹ ਤਾਂ ਸਾਹਮਣੇ ਨਜ਼ਰ ਆ ਰਿਹਾ ਹੁੰਦਾ ਵੀ ਕਿਵੇਂ, ਔਰ ਕਰਨ ਵਾਲੇ ਵੀ ਸਿਰਾਂ ਤੇ ਪੱਗਾਂ ਬੰਨੀਆਂ ਹੁੰਦੀਆਂ ਨੇ, ਬੇਸ਼ਰਮ ਲੋਕਾਂ ਨੇ। ਔਰ ਫਿਰ ਉਹਨਾਂ ਨੇ ਕਿਹਾ ਵੀ ਸਕੂਲਾਂ 'ਚ ਸਿੱਖ ਵਿਦਿਆਰਥੀ, ਔਰ ਇਹ ਇਨਸੀਡੈਂਟਸ ਬਹੁਤ ਸਾਰੀਆਂ ਪੰਜਾਬ 'ਚੋਂ ਹੀ ਆਈਆਂ। ਜਲੰਧਰ ਦੇ ਇੱਕ ਸਕੂਲ, ਹੁਸ਼ਿਆਰਪੁਰ ਦਾ, ਕਪੂਰਥਲਾ, ਸ੍ਰੀਨਗਰ 'ਚ ਵੀ ਇੱਕ ਸੀ, ਈਸਾਈ ਸਕੂਲ ਸੀ ਜਾਂ ਦੂਸਰਾ ਸੀ, ਉਹ ਇੱਕ ਦੋ ਸਿੱਖ ਸਕੂਲਾਂ 'ਚ ਵੀ ਕਿ ਜੀ ਅਜੇ ਤਾਂ ਇਹਨਾਂ ਨੇ ਸਿਰਫ ਦਸਤਾਰ ਜਾਂ ਦੂਜੇ ਦੀ ਗੱਲ ਕੀਤੀ ਹੈ, ਕੜੇ ਦੀ। ਜੀ ਈਵਨ ਬਹੁਤ ਜ਼ਿਆਦਾ ਸਕੂਲਾਂ 'ਚ ਤਾਂ ਹੁਣ ਤੂੰ ਪੰਜਾਬੀ ਬੋਲਣਾ ਉਹਨਾਂ ਹੈ, ਹਿੰਦੀ ਔਰ ਅੰਗਰੇਜ਼ੀ ਠੀਕ ਹੈ, ਪੰਜਾਬੀ ਬੋਲੋ ਜੁਰਮਾਨਾ ਹੈ। ਔਰ ਜਦੋਂ ਫਿਰ ਬੱਚੇ ਪੰਜਾਬੀ ਬੋਲਦੇ ਨੇ ਫਿਰ ਉਹਦੇ ਪੇਰੈਂਟਸ ਨੂੰ ਸੱਦ ਕੇ ਉਹ ਕਹਿੰਦੇ ਨੇ ਜੀ ਤੁਸੀਂ ਨਹੀਂ ਚਾਹੁੰਦੇ ਵੀ ਬੱਚੇ ਤੁਹਾਡੇ ਅੱਗੇ ਜਾਣ, ਔਰ ਤੁਸੀਂ ਇਹਨਾਂ ਨਾਲ ਘਰ 'ਚ ਵੀ ਹਿੰਦੀ ਬੋਲਿਆ ਕਰੋ। ਜੇ ਤੁਸੀਂ ਦੇਖਦੇ ਹੋ ਵੀ ਇਹ ਹਿੰਦੀ ਕਲਚਰ ਕਿੱਥੋਂ ਆ ਗਿਆ ਪੰਜਾਬ 'ਚ, ਉਹਦਾ ਇੱਕ ਕਾਰਨ ਇਹ ਹੈ ਵੀ ਹਰ ਪੇਰੈਂਟ ਸਮਝਦਾ ਹੈ, ਮਾਂ-ਬਾਪ ਸਮਝਦੇ ਨੇ ਵੀ ਬੱਚਿਆਂ ਨੂੰ ਚੰਗੀ ਤਾਲੀਮ ਦਈਏ। ਜੀ ਚੰਗੀ ਤਾਲੀਮ ਤੁਸੀਂ ਚੰਗੇ ਸਕੂਲਾਂ 'ਚ ਦਿੰਦੇ ਹੋ, ਉੱਥੇ ਪਾਬੰਦੀ ਹੈ ਕਿ ਵੀ ਤੁਸੀਂ ਪੰਜਾਬੀ ਬੋਲ ਨਹੀਂ ਸਕਦੇ, ਉਹ ਹਿੰਦੀ ਔਰ ਅੰਗਰੇਜ਼ੀ। ਨਤੀਜਾ ਅੱਜ ਸਾਹਮਣੇ ਕਿ ਵੀ ਪੰਜਾਬ ਦੇ ਵਿੱਚ ਜਦੋਂ ਤੁਸੀਂ ਸਿੱਖਾਂ ਦੇ ਮੂੰਹੋਂ ਹਿੰਦੀ ਸੁਣਦੇ ਹੋ ਫਿਰ ਲੱਗਦਾ ਕਿ ਵੀ ਇਹ ਕਿਹੜਾ ਸੂਬਾ ਹੈ। ਇਸ ਪੰਜਾਬੀ ਸੂਬੇ ਦੇ ਲਈ ਕੁਰਬਾਨੀਆਂ ਕੀਤੀਆਂ, ਕਿੰਨੇ 60,000 ਤੋਂ ਜ਼ਿਆਦਾ ਜੇਲ੍ਹਾਂ 'ਚ ਗਏ, ਮੋਰਚੇ ਲਾਏ, ਡਾਂਗਾਂ ਖਾਧੀਆਂ ਕਿ ਇੱਕ ਸੂਬਾ ਭਾਰਤ ਦੇ ਨਕਸ਼ੇ 'ਚ ਐਸਾ ਹੋਏ ਜਿੱਥੇ ਕੰਮਕਾਜ ਪੰਜਾਬੀ 'ਚ ਹੋਏ, ਜਿੱਥੇ ਪੰਜਾਬੀ ਜਿਹੜੀ ਸਾਡੀ ਮਾਦਰੀ ਜ਼ਬਾਨ ਹੈ, ਮਾਂ ਬੋਲੀ ਹੈ, ਉਹ ਰਾਣੀ ਹੋਏ, ਉਸ ਨੂੰ ਜਿਹੜਾ ਉਹ ਜਿਹੜੀ ਹੈ ਨੌਕਰਾਣੀ ਨਾ ਹੋਏ। ਲੇਕਿਨ ਉਹ ਤਾਂ ਦਾਸੀ ਬਣ ਗਈ, ਔਰ ਇਹ ਜਿਹੜੀ ਅੰਗਰੇਜ਼ੀ ਔਰ ਹਿੰਦੀ ਹੈ ਇਹ ਸਿੰਘਾਸਨ ਤੇ ਬਿਠਾ ਦਿੱਤੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਸ ਬਾਰੇ ਜਿਹੜਾ ਹੈ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਪਿਕਚਰ। ਔਰ ਉਹਨਾਂ ਨੇ ਸਰ ਸਰਬਜੀਤ ਸਿੰਘ ਘੁਮਾਣ ਜਿਨ੍ਹਾਂ ਨੇ TV 84 ਤੇ ਇੰਟਰਵਿਊ 'ਚ ਬੜੀਆਂ ਕ੍ਰੀਏਟਿਵ ਗੱਲਾਂ ਕਰਦੇ ਨੇ, ਅਕਸਰ ਸਾਡੇ ਉਹ ਮਹਿਮਾਨ ਹੁੰਦੇ ਨੇ TV 84 ਨਿਊਜ਼ ਤੇ, ਉਹਨਾਂ ਦਾ ਹਵਾਲਾ ਦਿੱਤਾ ਹੈ। ਸੋ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਹੁਣ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।